ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਪੈਦੀ, ਕਲੋਵਸ, ਚਰਨਜੀਤ ਸਿੰਘ ਬਟਵਾਲ, ਪਿਆਰਾ ਸਿੰਘ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਜੀ ਫਰੈਜ਼ਨੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਸਿੰਘ ਬਰਾੜ ਬੇਕਰਸਫੀਲਡ, ਗੁਰਵੇਲ ਲਿੱਤੜ, ਜਸਵੰਤ ਸਿੰਘ ਜੀ ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਚਾਹੁੰਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਲੁਧਿਆਣਾ ਬੰਬ ਕਾਂਡ ਦੀ ਗੱਲ ਕਰਦੇ ਹਾਂ। ਅੱਜ ਪੁਲਿਸ ਮੁਖੀ ਇਹਦਾ ਖੁਲਾਸਾ ਕਰਨਗੇ। ਦੇਖੋ, ਇੱਕ ਨਾ ਜਿਹੜੇ ਟੈਟੂ ਸੀਗਾ ਉਹਦੀ ਬਾਂਹ ਦੇ ਉੱਤੇ ਬਣਿਆ, ਉਹਨੂੰ ਲੈ ਕੇ ਬੜੀ ਕਿਸਮ ਦੀਆਂ ਅਟਕਲਾਂ ਇੱਥੇ ਲਾਈਆਂ ਜਾ ਰਹੀਆਂ ਸੀਗੀਆਂ। ਹਾਲਾਂਕਿ ਜਿਹੜਾ ਕੋਈ ਇੱਕ ਟੈਟੂ ਆ ਉਹਦੇ ਨਾਲ ਤੁਸੀਂ ਇਹ ਨਹੀਂ ਲੱਭ ਸਕਦੇ ਕਿ ਉਹ ਬੰਦਾ ਕਿਹਦੇ ਨਾਲ ਜੁੜਿਆ ਹੋਇਆ, ਕਿਉਂਕਿ ਟੈਟੂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗਾ ਕਿ ਜਿਹਨੂੰ ਇਹ ਕਿਹਾ ਜਾਵੇ ਵੀ ਇਹ ਤਾਂ ਪ੍ਰਵਾਨਗੀ ਲੈ ਕੇ ਕੋਈ ਬੰਦਾ ਬਣਾ ਸਕਦਾ। ਕੋਈ ਵੀ ਬੰਦਾ ਜਿਹੜਾ ਉਹ ਕਿਸੇ ਵੀ ਤਰ੍ਹਾਂ ਦਾ ਟੈਟੂ ਆਪਣੇ ਬਣਾ ਲੈਂਦਾ ਸਰੀਰ ਦੇ ਕਿਸੇ ਹਿੱਸੇ ਦੇ ਉੱਤੇ। ਇਹ ਉਹਦੀ ਪਰਸਨਲ ਚੋਇਸ ਹੋ ਸਕਦੀ ਹੈ, ਪਰ ਇਹਨੂੰ ਲੈ ਕੇ ਬੜਾ ਕੁਝ ਕਿਹਾ ਜਾ ਰਿਹਾ ਸੀਗਾ। ਹੁਣ ਉੱਥੋਂ ਨਾ ਇੱਕ ਜਿਹੜਾ ਡੋਂਗਲ ਮਿਲੀ ਤੇ ਸਿਮ ਮਿਲਿਆ, ਜਦੋਂ ਉਹਦੇ ਤੋਂ ਅੱਗੇ ਬੰਦੇ ਦੇ ਕੋਲੇ ਇਹ ਪਹੁੰਚੇ ਵੀ ਉਹ ਕਿਹਦੇ ਨਾਂ ਦੇ ਉੱਤੇ ਰਜਿਸਟਰਡ ਸੀਗਾ ਇਹ ਸਿਮ, ਤਾਂ ਉਹ ਬੰਦਾ ਕਸਟਡੀ ਦੇ ਵਿੱਚ ਲੈ ਲਿਆ ਗਿਆ। ਉਹਨੇ ਦੱਸਿਆ ਕਿ ਇਹ ਸਿਮ ਤੇ ਡੋਂਗਲ ਵਰਤ ਰਿਹਾ ਸੀਗਾ ਗਗਨਦੀਪ ਸਿੰਘ। ਇਹਦੇ ਸੰਬੰਧੀ ਜਿਹੜੇ ਵਿਸਥਾਰ ਹੈ, ਜਿਹੜੇ ਖੁਲਾਸੇ ਆ, ਉਹ ਅੱਜ ਇੱਥੋਂ ਮੁਤਾਬਕ 12 ਵਜੇ ਪੁਲਿਸ ਮੁਖੀ ਸਿਧਾਰਥ ਚਟੋਪਾਧਿਆ ਹੋਰਾਂ ਨੇ ਪ੍ਰੈਸ ਕਾਨਫਰੰਸ ਰੱਖੀ ਆ। ਉਹ ਇਹਦੇ ਸੰਬੰਧੀ ਵਿਸਥਾਰ ਦੇ ਵਿੱਚ ਖੁਲਾਸੇ ਕਰਨਗੇ ਕਿ ਇਹ ਜਿਹੜਾ ਵਿਸਫੋਟ ਹੋਇਆ ਲੁਧਿਆਣੇ ਦੇ ਬਾਥਰੂਮ ਦੇ ਵਿੱਚ ਉਹ ਕਿਵੇਂ ਹੋਇਆ। ਕੀ ਉਹ ਉੱਥੇ ਅਸੈਂਬਲ ਕਰ ਰਿਹਾ ਸੀਗਾ ਬੰਬ ਨੂੰ, ਜਾਂ ਇਹਦੇ ਪਿੱਛੇ ਕੋਈ ਹੋਰ ਰੀਜ਼ਨ ਸੀਗਾ। ਪਰ ਜਿਹੜੀ ਗੱਲ ਇਹ ਕਹੀ ਜਾ ਰਹੀ ਸੀਗੀ ਕਿ ਡਰੱਗ ਦੇ ਕੇਸ ਦਰਜ ਕੀਤੇ ਗਏ ਆ, ਉਦੋਂ ਬਾਅਦ ਇਹ ਘਟਨਾ ਵਾਪਰੀ ਆ, ਉਹਦਾ ਇੱਕ ਐਂਗਲ ਸਾਹਮਣੇ ਜ਼ਰੂਰ ਆ ਰਿਹਾ। ਉਹ ਐਂਗਲ ਇਹਦੇ ਵਿੱਚ ਇਹ ਆ ਕਿ ਇਹ ਜਿਹੜਾ ਗਗਨਦੀਪ ਸੀਗਾ, ਜਿਹੜਾ ਕਿ ਖੰਨੇ ਦਾ ਰਹਿਣ ਵਾਲਾ, ਇਹ ਪੰਜਾਬ ਪੁਲਿਸ ਦੇ ਵਿੱਚੋਂ ਬਰਖਾਸਤ ਕੀਤਾ ਹੋਇਆ ਹੌਲਦਾਰ ਹੈ। ਔਰ ਇਹ ਬੰਦੇ ਨੂੰ 2019 ਦੇ ਵਿੱਚ STF ਨੇ ਫੜਿਆ ਸੀਗਾ 85 ਗ੍ਰਾਮ ਹੈਰੋਇਨ ਦੇ ਨਾਲ। ਇੱਕ ਔਰਤ ਦੇ ਰਾਹੀਂ ਇਹ ਸਮਗਲਿੰਗ ਕਰਦਾ ਸੀ। ਅੱਗੇ ਇਹਦੇ ਕਨੈਕਸ਼ਨ ਤੁਰਦੇ ਨੇ ਜਾਂ ਨਹੀਂ, ਪਰ ਜਿਹੜੇ ਕੁਝ ਸੋਰਸਸ ਨੇ ਉਹਨਾਂ ਤੋਂ ਜਿਹੜੀ ਜਾਣਕਾਰੀ ਪਤਾ ਲੱਗੀ ਆ ਕਿ ਉੱਥੇ ਇੱਕ ਬਦਨਾਮ ਟਾਈਪ ਦਾ ਆਫੀਸਰ, ਉਹਨੇ ਆਪਣੇ ਇਦਾਂ ਦੇ ਬੰਦੇ ਅੱਗੇ ਡਰੱਗ ਸਮਗਲਿੰਗ ਦੇ ਵਿੱਚ ਲਾਏ ਹੋਏ ਸੀ। ਇਹਨੂੰ ਜਿਹੜਾ ਗਗਨਦੀਪ ਹੈ, ਇਹਨੂੰ ਅਰੈਸਟ ਕਰਨ ਤੋਂ ਬਾਅਦ ਇਹ ਕੋਈ 2 ਸਾਲ ਦੇ ਕਰੀਬ ਜੇਲ੍ਹ ਦੇ ਵਿੱਚ ਰਿਹਾ। ਔਰ ਉੱਥੋਂ ਫਿਰ ਇਹਦਾ ਅੰਦਰ ਕਿਸੇ ਦੇ ਨਾਲ ਸੰਪਰਕ ਹੋਇਆ ਜਾਂ ਇੱਥੇ ਅਦਾਲਤ ਦੇ ਵਿੱਚ, ਅਦਾਲਤ ਕੰਪਲੈਕਸ ਦੇ ਵਿੱਚ ਬੰਬ ਲਿਜਾਣਾ, ਉਹਦੇ ਪਿੱਛੇ ਮਕਸਦ ਕੀ ਸੀਗਾ, ਹੁਣ ਇਹ ਅਜੇ ਨਹੀਂ ਕੁਝ ਕਿਹਾ ਜਾ ਸਕਦਾ। ਪੁਲਿਸ ਇਹਦਾ ਖੁਲਾਸਾ ਕਰੂਗੀ, ਕਿਉਂਕਿ ਗਗਨਦੀਪ ਸਿੰਘ ਆਪ ਤਾਂ ਮਰ ਗਿਆ ਅੰਦਰ ਇਸ ਧਮਾਕੇ ਦੇ ਵਿੱਚ। ਜਿਹੜੀ ਇੱਕ ਮੌਤ ਹੋਈ ਆ ਉਹ ਇਹਦੀ ਹੀ ਮੌਤ ਹੋਈ ਆ। ਹਾਂ, ਇਹ ਜ਼ਰੂਰ ਆ ਕਿ ਜੇ ਇਹ ਧਮਾਕਾ ਬਾਹਰ ਆ ਕੇ ਹੁੰਦਾ, ਜਿੰਨਾ ਇਹ ਜ਼ਬਰਦਸਤ ਵਿਸਫੋਟ ਸੀਗਾ, ਪਤਾ ਹੀ ਨਹੀਂ ਕਿੰਨੀਆਂ ਕੁ ਜਾਨਾਂ ਇਹਨੇ ਲੈ ਲੈਣੀਆਂ ਸੀਗੀਆਂ। ਕੀ ਉਹਦਾ ਨਿਸ਼ਾਨਾ ਕੋਈ ਅਦਾਲਤ ਸੀ, ਕੋਈ ਵਕੀਲ ਸੀ, ਆਮ ਲੋਕ ਸਨ, ਕੌਣ ਸਨ, ਕੁਝ ਨਹੀਂ ਪਤਾ। ਪਰ ਇਹ ਜ਼ਰੂਰ ਹੈ ਕਿ ਜਿਹੜੇ ਕਨੈਕਸ਼ਨ ਨੇ ਉਹ ਜਿਸ ਤਰੀਕੇ ਦੇ ਨਾਲ ਹੋ ਗਏ, ਉਹਨੇ ਇਹਨਾਂ ਜਿਹੜੀਆਂ ਚੀਜ਼ਾਂ ਦੇ ਕੁਝ ਖੁਲਾਸੇ ਹੋ ਗਏ, ਇਹਨੇ ਪਤਾ ਹੀ ਨਹੀਂ ਕਿੰਨੇ ਕੁ ਨੌਜਵਾਨ ਉਹਨਾਂ ਨੂੰ ਬਚਾ ਲੈਣਾ, ਜਿਨ੍ਹਾਂ ਦੇ ਉੱਤੇ ਫੜੋ ਫੜਾਈ ਉਹਨਾਂ ਦੀ ਜਾਂ ਕਈ ਕੁਝ ਹੋ ਸਕਦਾ ਸੀ। ਜੇ ਇਹ ਧਮਾਕਾ ਕਿਤੇ ਬਾਹਰ ਆ ਕੇ ਹੁੰਦਾ, ਇੱਕ ਤਾਂ ਉਹਦੇ ਵਿੱਚ ਮੌਤਾਂ ਕਿੰਨੀਆਂ ਹੁੰਦੀਆਂ ਇਹ ਨਹੀਂ ਸੀ ਪਤਾ, ਦੂਸਰਾ ਉਹਦੇ ਤੋਂ ਬਾਅਦ ਫੜੋ ਫੜਾਈ ਕਿੰਨੀ ਹੁੰਦੀ ਇਹ ਵੀ ਕੁਝ ਨਹੀਂ ਸੀ ਪਤਾ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੀਆਂ
ਏਜੰਸੀਜ਼ ਨੇ ਜਿਨ੍ਹਾਂ ਨੇ ਛਾਣਬੀਣ ਕੀਤੀ ਆ, ਉਹ ਪਹੁੰਚਣਗੀਆਂ ਇਹਦੇ ਤਹਿ ਤੱਕ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਮਕਸਦ ਕੀ ਸੀਗਾ। ਪਰ ਇਹਦਾ ਅਹਿਮ ਪੱਖ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਨਾ ਜੀ ਪੰਜਾਬ ਦੇ ਵਿੱਚ, 2-3, ਚਾਹੇ ਉਹ ਅੰਮ੍ਰਿਤਸਰ ਵਾਲੀ ਆ ਚਾਹੇ ਇਹ ਆ, ਤਾਂ ਇਹਦੇ ਵਿੱਚ ਜਿਹੜੇ ਕਸੂਰਵਾਰ ਕਹੇ ਜਾ ਸਕਦੇ ਆ ਉਹ ਦੁਨੀਆ 'ਚ ਹੈ ਨਹੀਂ। ਇਸ ਕਰਕੇ ਇਹਦਾ ਰੀਅਲ ਖੁਲਾਸਾ ਉਹ ਨਹੀਂ ਹੋ ਸਕਣਾ। ਇਹ ਬਹੁਤ ਵੱਡਾ ਇੱਕ ਭੇਦ ਆ, ਔਰ ਇਹ ਕਿਹਾ ਜਾ ਸਕਦਾ ਕਿ ਕਿਤੇ ਨਾ ਕਿਤੇ ਸਾਜ਼ਿਸ਼ ਜਿਹੜੀ ਹੈ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੈ, ਪੰਜਾਬ ਦੇ ਇੱਕ ਫਿਰਕੇ ਦੇ ਲੋਕਾਂ ਨੂੰ ਡਰਾਉਣ ਦੀ ਆ, ਤੇ ਇਹਦੇ ਪਿੱਛੇ ਸਾਜ਼ਿਸ਼ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੋਟਾਂ ਦੀ ਵਜ੍ਹਾ ਕਰਕੇ ਲੱਗ ਰਹੀ ਆ, ਸਿੱਧਮ ਸਿੱਧੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਹੀ ਬੰਬ ਚੱਲਦੇ ਆ ਜਦੋਂ ਵੋਟਾਂ ਹੁੰਦੀ ਜਾਂ ਨੌਜਵਾਨਾਂ ਤੇ ਭਾਰੀ ਆਉਂਦੀ ਆ। ਅੱਗੇ ਕਪੂਰਥਲਾ ਮਾਮਲੇ ਦੇ ਵਿੱਚ ਗ੍ਰਿਫਤਾਰ ਗ੍ਰੰਥੀ ਤੇ ਪਹਿਲਾਂ ਵੀ ਗੱਡੀ ਚੋਰੀ ਦਾ ਇੱਕ ਮਾਮਲਾ ਦਰਜ ਸੀਗਾ। ਦੇਖੋ, ਇੱਕ ਗੱਲ ਤਾਂ ਕਿਤੇ ਨਾ ਕਿਤੇ ਇਹ ਕੁਝ ਇਸ ਤਰ੍ਹਾਂ ਦਾ ਬਣਾਉਣਾ ਪਊਗਾ ਜੀ ਕਿ ਜਿਹੜੇ ਇੱਦਾਂ ਧਾਰਮਿਕ ਸਥਾਨਾਂ ਦੇ ਉੱਤੇ ਜਾਂ ਖੋਲ ਕੇ ਬੈਠੇ ਧਾਰਮਿਕ ਸਥਾਨ ਨੇ, ਕੁਝ ਤਾਂ ਜੀ ਉਹਦੇ ਉੱਤੇ ਜਿੰਦਾ ਕੁੰਡਾ ਹੋਵੇ, ਕਿ ਉਹਨਾਂ ਦੀ ਬੈਕਗਰਾਉਂਡ ਚੈੱਕ ਹੋਵੇ ਕਿ ਉਹ ਕੌਣ ਲੋਕ ਨੇ। ਜਿਹੜਾ ਗ੍ਰੰਥੀ ਸਿੰਘ ਆ ਉਹਨੂੰ ਮੁੱਖ ਵਜ਼ੀਰ ਕਿਹਾ ਜਾਂਦਾ ਸਿੱਖ ਜਿਹੜੇ ਭਾਈਚਾਰੇ ਦੇ ਵਿੱਚ, ਬਹੁਤ ਵੱਡੀ ਉਪਾਧੀ ਉਹਨੂੰ ਦਿੱਤੀ ਜਾਂਦੀ ਆ, ਵੱਡੀ ਉਪਾਧੀ ਹੈ, ਕਿਉਂਕਿ ਸਾਰਾ ਕੁਝ ਉਹਦੇ ਉੱਤੇ ਨਿਰਭਰ ਹੁੰਦਾ। ਉਹਦਾ ਗੁਰੂ ਗ੍ਰੰਥ ਸਾਹਿਬ ਦਾ ਦੇਖਣਾ ਸਭ ਕੁਝ, ਜਾਂ ਉਹਨੂੰ ਇਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਕਿ ਉਹ ਇੱਕ ਬਹੁਤ ਰਿਸਪੈਕਟਡ ਹਸਤੀ ਹੈ, ਤੇ ਉਹ ਬਿਨਾਂ ਕਿਸੇ ਸ਼ੱਕ ਦੇ ਪ੍ਰੇਰਨਾਦਾਇਕ ਤਾਂ ਹੋਣਾ ਚਾਹੀਦਾ। ਪਰ ਕਈ ਵਾਰੀ ਕਿਤੇ ਕਿਤੇ ਜਦੋਂ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਆ ਤੇ ਫਿਰ ਸਵਾਲ ਤਾਂ ਖੜੇ ਹੁੰਦੇ ਆ। ਜਿਹੜਾ ਇਹ ਕਪੂਰਥਲੇ ਦੇ ਵਿੱਚ ਘਟਨਾ ਵਾਪਰੀ, ਜਿੱਥੇ ਇੱਕ ਇਹ ਗ੍ਰੰਥੀ ਨੇ ਪਹਿਲਾਂ ਤਾਂ ਵੀਡੀਓ ਵਾਇਰਲ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਉੱਥੇ ਕੁੱਟਦੇ ਨਜ਼ਰ ਆਏ ਹੱਥ ਬੰਨ੍ਹ ਕੇ ਇੱਕ ਨੌਜਵਾਨ ਨੂੰ, ਤੇ ਇਹ ਕਹਿੰਦਾ ਜੀ ਕਿ ਇਹ ਇੱਥੇ ਬੇਅਦਬੀ ਕਰਨ ਦੇ ਵਾਸਤੇ ਆਇਆ ਸੀਗਾ, ਤੇ ਆਓ ਇਕੱਠੇ ਹੋ ਕੇ ਇਹਨੂੰ ਆਪਾਂ ਸਜ਼ਾ ਦੇਣੀ ਆ ਪੰਥਕ ਰਵਾਇਤਾਂ ਦੇ ਮੁਤਾਬਕ, ਇਹ ਉਹਦੇ ਵਿੱਚ ਵੀਡੀਓ 'ਚ ਕਹਿੰਦਾ। ਉਦੋਂ ਬਾਅਦ ਕੁਝ ਵੀਡੀਓ ਸਾਹਮਣੇ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਹੜੇ ਕੁਝ ਲੋਕ ਭੜਕਾਉਣ ਦੇ ਮਿੰਟ ਲਾਉਂਦੇ ਆ, ਜਾਂ ਕੋਈ ਮੌਕਾ ਨਹੀਂ ਉਹ ਖੰਝਾਉਣਾ ਚਾਹੁੰਦੇ। ਉਹ ਕਿਸਾਨ ਅੰਦੋਲਨ ਦੇ ਦੌਰਾਨ ਸਰਹੱਦ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਪਾਉਣ 'ਚ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ, ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਉਹ ਪਰਵਾਨੇ ਵਰਗੇ ਲੋਕ ਹੋਣ। ਇਹਨਾਂ ਵੀ ਝੱਟ ਦੇਣੀ, ਬਿਨਾਂ ਕੁਝ ਜਾਣਿਆ, ਬਿਨਾਂ ਕੁਝ ਵੇਖਿਆ, ਬਿਨਾਂ ਉਹਦੀ ਤਹਿ ਤੱਕ ਜਾਇਆ, ਨਾਲ ਦੀ ਨਾਲ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ। ਬਲਕਿ ਇਹ ਜਿਹੜੇ ਕੁਝ ਲੋਕ ਨੇ ਉੱਥੇ ਪਹੁੰਚ ਗਏ ਕਪੂਰਥਲੇ। ਜਦੋਂ ਉੱਥੇ ਪਹੁੰਚੇ, ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਨਹੀਂ ਦਿੰਦੇ ਪੁਲਿਸ ਨੂੰ, ਉਹਨੂੰ ਹੁਣ ਸਜ਼ਾ ਤਾਂ ਅਸੀਂ ਦੇਵਾਂਗੇ ਇਸ ਬੇਅਦਬੀ ਦੀ। ਤੇ ਬਾਅਦ ਦੇ ਵਿੱਚ ਉਹਨੂੰ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ। ਮੁੜ ਕੇ ਇਹ ਕਹਾਣੀ ਸਾਹਮਣੇ ਆਉਣੀ ਸ਼ੁਰੂ ਹੋਈ ਕਿ ਉੱਥੇ ਬੇਅਦਬੀ ਤਾਂ ਹੋਈ ਹੀ ਨਹੀਂ। ਹਾਲਾਂਕਿ ਜਿਸ ਦਿਨ ਇਹ ਘਟਨਾ ਵਾਪਰਦੀ ਆ, ਉਦੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਜਿਹਦੇ ਵਿੱਚ IG ਤੇ SSP ਬੈਠੇ ਨੇ, ਉਹਦੇ ਵਿੱਚ ਜਿਹੜੇ IG ਨੇ ਉਹ 2 ਵਾਰੀ ਫੋਨ ਸੁਣਨ ਜਾਂਦੇ ਆ, ਪ੍ਰੈਸ਼ਰ ਪੈ ਜਾਂਦਾ, ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਸਿਰਫ ਬੇਅਦਬੀ ਦਾ ਮਾਮਲਾ ਦਰਜ ਕਰ ਲਿਆ ਜਾਂਦਾ। ਇਨਵੈਸਟੀਗੇਸ਼ਨ ਚੱਲਦੀ ਆ ਤੇ ਉਹਦੇ ਵਿੱਚੋਂ ਘਟਨਾ ਸਾਰਾ ਕੁਝ ਸਾਹਮਣੇ ਆਉਂਦਾ ਹੈ ਕਿ ਕੋਈ ਬੇਅਦਬੀ ਨਹੀਂ ਹੋਈ ਉੱਥੇ। ਇਹ ਮਹਿਜ਼ ਇਹਨੇ ਜਾਣ ਬੁੱਝ ਕੇ ਗ੍ਰੰਥੀ ਨੇ ਸਾਰਾ ਕੁਝ ਰਚਿਆ। ਅਮਰਜੀਤ ਸਿੰਘ ਜਿਹੜਾ ਗ੍ਰੰਥੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, 302 ਦਾ ਮਾਮਲਾ ਦਰਜ ਹੋਇਆ। ਇਹਦੇ ਤੋਂ ਇਲਾਵਾ 100 ਹੋਰ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ CCTV ਤੇ ਜਿਹੜੀਆਂ ਵੀਡੀਓਜ਼ ਵਾਇਰਲ ਕੀਤੀਆਂ ਇਹਨਾਂ ਨੇ, ਉਹਨਾਂ ਦੇ ਰਾਹੀਂ ਇਹ ਅੱਗੇ ਨਾਮਜ਼ਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਪਤਾ ਲੱਗਾ ਕਿ ਜਿਹੜਾ ਇਹ ਗ੍ਰੰਥੀ ਆ, 2016 ਦੇ ਵਿੱਚ ਥਾਣਾ ਸਦਰ ਨਵਾਂ ਸ਼ਹਿਰ ਦੇ ਵਿੱਚ ਪੁਲਿਸ ਨੇ ਗ੍ਰੰਥੀ ਅਮਰਜੀਤ ਸਿੰਘ ਨੂੰ ਇਨੋਵਾ ਚੋਰੀ ਦੇ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਸ਼ਾਮਲ ਕੀਤਾ ਸੀਗਾ। ਇਨੋਵਾ 2014 ਦੇ ਵਿੱਚ ਪਟਿਆਲੇ ਤੋਂ ਚੋਰੀ ਹੋਈ ਸੀਗੀ। ਬਾਅਦ ਦੇ ਵਿੱਚ ਮਾਮਲਾ ਅਨਟਰੇਸ ਕਰ ਦਿੱਤਾ ਗਿਆ, ਔਰ ਪੁਲਿਸ ਨੇ ਇਸੇ ਮਾਮਲੇ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਤਾਂ ਉਹਦੇ ਸ਼ੱਕ ਵਧੇ। ਉਤੋਂ ਫਿਰ ਅੱਗੇ ਸਾਰੀ ਕਹਾਣੀ ਚੱਲੀ। ਜਿਹੜਾ ਇਹ ਗ੍ਰੰਥੀ ਅਮਰਜੀਤ ਸਿੰਘ ਆ, ਇਹ ਪਾਕਿਸਤਾਨ ਵੀ ਕਈ ਵਾਰੀ ਗਿਆ, ਔਰ ਇਹ ਵੀ ਚੀਜ਼ਾਂ ਸਾਹਮਣੇ ਆਈਆਂ ਕਿ ਪੁਲਿਸ ਦੇ ਇੱਕ ਉੱਚ ਅਧਿਕਾਰੀ ਦੇ ਨਾਲ ਇਹਦਾ ਸਿੱਧਾ ਸੰਬੰਧ ਹੈ, ਨੇੜਲਾ ਸੰਬੰਧ ਹੈ।
ਉਸ ਅਧਿਕਾਰੀ ਦੇ ਬਾਰੇ ਦੇ ਵਿੱਚ ਕੀ ਖੁਲਾਸਾ ਹੋਊਗਾ, ਅਜੇ ਨਹੀਂ ਕੁਝ ਕਿਹਾ ਜਾ ਸਕਦਾ। ਇਹ ਪੁਲਿਸ ਕੈਟ ਦੇ ਤੌਰ ਦੇ ਉੱਤੇ ਕੰਮ ਕਰਦਾ ਰਿਹਾ ਕਿਸੇ ਵੇਲੇ, ਜਦੋਂ ਪੁਲਿਸ ਦੇ ਵੱਲੋਂ ਇੱਥੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੁੰਦਾ ਸੀ, ਨਿਸ਼ਾਨਾ ਦੇ ਉੱਤੇ ਲਿਆ ਜਾਂਦਾ ਸੀ, ਉਦੋਂ ਬਹੁਤ ਸਾਰੇ ਕੈਟ ਸਾਹਮਣੇ ਆਏ ਸਨ। ਉਹਨਾਂ ਦੇ ਵਿੱਚੋਂ ਇਹ ਵੀ ਇੱਕ ਅਮਰਜੀਤ ਸਿੰਘ ਵੀ ਸੀਗਾ। ਜਿਹੜੇ ਲੋਕ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪੰਥਕ ਰਵਾਇਤਾਂ ਕਾਇਮ ਰੱਖਣ ਵਾਲਾ, ਸੋਧ ਦੇਣ ਵਾਲਾ, ਸਹੀ ਕੰਮ ਕਰਨ ਵਾਲਾ ਜਿਹੜਾ ਕਹਿ ਰਹੇ ਸੀਗੇ, ਹੋ ਸਕਦਾ ਹੈ ਕਿ ਹੁਣ ਇਹ ਖੁਲਾਸੇ ਹੋਣ ਤੋਂ ਬਾਅਦ ਉਹ ਲੋਕ ਇਹਦੇ ਬਾਰੇ ਦੇ ਵਿੱਚ ਗੱਲ ਕਰਨੀ ਵੀ ਠੀਕ ਨਾ ਸਮਝਣ। ਇਹ ਕਾਲਾਪਨ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ, ਬਿਨਾਂ ਕਿਸੇ ਚੀਜ਼ ਨੂੰ ਜਾਣਿਆ, ਬਿਨਾਂ ਕਿਸੇ ਚੀਜ਼ ਦੀ ਜਿਹੜੀ ਉਹ ਵਿਸਥਾਰ ਲਏ ਤੋਂ ਕਾਲੇਪਨ ਦੇ ਵਿੱਚ ਜਿਵੇਂ ਜਿਹੜਾ ਉਹ ਫਿਲਮ ਅਦਾਕਾਰ ਹੈ ਉਹ ਤਾਂ ਇਹ ਕਹਿੰਦਾ ਸੀਗਾ ਕਿ ਅਦਾਲਤਾਂ ਸਾਡੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਨੇ, ਕਾਨੂੰਨ ਸਾਡਾ ਆਪਣਾ ਹੋਣਾ ਚਾਹੀਦਾ, ਅਸੀਂ ਆਪਣੇ ਤਰੀਕੇ ਦੇ ਨਾਲ ਸਜ਼ਾਵਾਂ ਦੇਵਾਂਗੇ। ਜੇ ਉਹਦੀ ਗੱਲ ਮੰਨ ਲਈ ਜਾਵੇ, ਇਹਦਾ ਮਤਲਬ ਤਾਂ ਇਹ ਆ ਕਿ ਕਿਸੇ ਅਪੀਲ, ਦਲੀਲ, ਵਕੀਲ ਦੀ ਲੋੜ ਨਹੀਂ, ਬੰਦਾ ਚੁੱਕੋ ਤੇ ਮਾਰ ਦਿਓ। ਅੱਗੇ ਬਾਦਲ ਦਲ ਦੇ ਮੁਜ਼ਾਹਰਿਆਂ ਦੀ ਗੱਲ ਕਰੀਏ, ਭੀੜ ਬੜੀ ਇਕੱਠੀ ਨਹੀਂ ਹੋਈ? ਜਿਹੜਾ ਇਹ ਬਿਕਰਮ ਮਜੀਠੀਏ ਦੀ ਜ਼ਮਾਨਤ ਹੈ ਉਹ ਰੱਦ ਹੋ ਗਈ ਮੋਹਾਲੀ ਦੀ ਅਦਾਲਤ ਦੇ ਵੱਲੋਂ, ਔਰ ਇਹ ਜਿਹੜੀ ਅਦਾਲਤ ਦੀ ਅਰਜ਼ੀ ਹੈ ਜੀ, ਇਹ ਮੁੱਢੋਂ ਸੁੱਢੋਂ ਰੱਦ ਕੀਤੀ ਗਈ ਹੈ। ਮੁੱਢੋਂ ਸੁੱਢੋਂ ਕਹਿਣ ਤੋਂ ਭਾਵ ਕਿ ਇਹ ਆਖਿਆ ਗਿਆ ਕਿ ਜਿਹੜੀ ਇਹਦੇ ਵਿੱਚ ਪਲੀ ਲਈ ਗਈ ਆ ਉਹਦੇ ਉੱਤੇ ਅਦਾਲਤ ਨਹੀਂ ਸੁਣਦੀ ਉਹਨੂੰ, ਕਿ ਇਹ ਸਿਆਸਤ ਤੋਂ ਪ੍ਰੇਰਿਤ ਕੇਸ ਹੈ। ਅਦਾਲਤ ਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬੇਸ਼ੱਕ ਇਹ ਕੇਸ ਲੇਟ ਦਰਜ ਕੀਤਾ ਗਿਆ, ਪਰ ਇਹਦੇ ਵਿੱਚ ਸੰਭਾਵਨਾਵਾਂ ਤਾਂ ਮੌਜੂਦ ਨੇ ਕਿ ਵਿਅਕਤੀ ਦੇ ਸੰਬੰਧ ਹੋ ਸਕਦੇ ਆ ਜਿਹੜੇ ਡਰੱਗ ਸਮਗਲਰਾਂ ਦੇ ਨਾਲ ਹੋਣ, ਤੇ ਇਸ ਕਰਕੇ ਐਂਟੀਸਪੇਟਰੀ ਬੇਲ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ। ਇਹ ਇਨਵੈਸਟੀਗੇਸ਼ਨ ਇਹਦੀ ਅਰੈਸਟ ਹੋਣ ਤੋਂ ਬਾਅਦ ਹੀ ਹੋ ਸਕਦੀ ਹੈ। ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਵਾਸਤੇ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਅਜੇ ਵੀ ਜਾਰੀ ਆ, ਵੱਖ-ਵੱਖ ਰਾਜਾਂ ਦੇ ਵਿੱਚ। ਉਹ ਕਿੱਥੇ ਆ ਕੁਝ ਨਹੀਂ ਪਤਾ ਕਿਸੇ ਨੂੰ, ਔਰ ਉਹਦੇ ਵਕੀਲਾਂ ਨੇ ਇਹ ਗੱਲ ਕਹੀ ਆ, ਹੁਣ ਉਹ ਹਾਈ ਕੋਰਟ ਜਾਣਗੇ। ਉਧਰ ਜਿਹੜੇ ਅਕਾਲੀ ਦਲ ਬਾਦਲ ਨੇ ਕੱਲ ਮੁਜ਼ਾਹਰੇ ਰੱਖੇ ਸੀਗੇ ਜਿਹੜੇ ਐਸਐਸਪੀਜ਼ ਦੇ ਦਫ਼ਤਰ ਨੂੰ ਘੇਰਨ ਦੇ ਵਾਸਤੇ ਇਸ ਕੇਸ ਦੇ ਵਿਰੋਧ ਦੇ ਵਿੱਚ, ਥਾਂ-ਥਾਂ ਦੇ ਉੱਤੇ ਰੱਖੇ ਗਏ ਮੁਜ਼ਾਹਰਿਆਂ ਦੇ ਵਿੱਚ ਇੱਕ ਦੋ ਸ਼ਹਿਰਾਂ ਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੀ ਇਹਨਾਂ ਦੇ ਵਰਕਰ ਜਿਹੜੇ ਉਹ ਨਹੀਂ ਪਹੁੰਚੇ। ਹੋ ਸਕਦਾ ਕੋਈ ਹੋਰ ਬਹਾਨਾ ਲਾਤਾ ਜਾਵੇ ਕਿ ਆਹ ਵਜ੍ਹਾ ਰਹੀ ਨਾ ਪਹੁੰਚਣ ਦੀ। ਈਵਨ ਪਟਿਆਲੇ ਦੇ ਵਿੱਚ ਜਿਹੜਾ ਮੁਜ਼ਾਹਰਾ ਹੋਇਆ ਉਹਦੇ ਵਿੱਚ ਚੰਦੂ ਮਾਜਰਾ ਇੱਥੇ ਪਟਿਆਲੇ ਦੇ ਵਿੱਚ ਹੀ ਸੀਗੇ, ਨਾ ਚੰਦੂ ਮਾਜਰਾ ਪਹੁੰਚੇ, ਨਾ ਉਹਨਾਂ ਦਾ ਜਿਹੜਾ ਐਮਐਲਏ ਬੇਟਾ ਹੈ ਉਹ ਇਸ ਮੁਜ਼ਾਹਰੇ ਦੇ ਵਿੱਚ ਪਹੁੰਚਿਆ, ਨਾ ਮੁਖਮੈਲਪੁਰੇ ਦਾ ਜਿਹੜਾ ਪਰਿਵਾਰ ਆ ਉਹ ਇਸ ਮੁਜ਼ਾਹਰੇ ਦੇ ਵਿੱਚ ਪਹੁੰਚਿਆ। ਇਹ ਮੁਜ਼ਾਹਰਿਆਂ ਨੂੰ ਕੋਈ ਬਹੁਤ ਵੱਡਾ ਹੁੰਗਾਰਾ ਨਹੀਂ ਮਿਲਿਆ, ਜਿਹੜਾ ਕਿ ਇਹਨਾਂ ਦਾ ਜਿਹੜਾ ਬਾਦਲ ਦਲ ਦਾ ਯੂਥ ਵਿੰਗ ਆ ਉਹਨੇ ਸੱਦਾ ਦਿੱਤਾ ਸੀਗਾ ਇਹਨਾਂ ਮੁਜ਼ਾਹਰਿਆਂ ਦਾ। ਔਰ ਇਹ ਮੁਜ਼ਾਹਰੇ ਇਸ ਕੇਸ ਦਰਜ ਕਰਨ ਦੇ ਵਿਰੋਧ ਦੇ ਵਿੱਚ ਰੱਖੇ ਗਏ ਸੀਗੇ। ਇਹਨੂੰ ਜਿਹੜਾ ਹੁੰਗਾਰਾ ਨਾ ਮਿਲਣਾ, ਜਾਂ ਤੁਸੀਂ ਇਹ ਕਹਿ ਲਓ ਕਿ ਇਹਦੇ ਵਿੱਚ ਜਿਹੜੀ ਵੱਡੀ ਲੀਡਰਸ਼ਿਪ ਆ ਉੱਪਰਲੀ ਅਕਾਲੀ ਦਲ ਬਾਦਲ ਦੀ, ਉਹਦੇ ਵੱਲੋਂ ਸੱਦਾ ਨਾ ਦਿੱਤਾ ਜਾਣਾ, ਕਿਉਂਕਿ ਸ਼ਾਇਦ ਇਹ ਕਿਹਾ ਜਾ ਸਕਦਾ ਹੈ ਕਿ ਬਾਦਲ ਪਰਿਵਾਰ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ, ਉਹ ਡਾਇਰੈਕਟਲੀ ਇਹਨਾਂ ਮੁਜ਼ਾਹਰਿਆਂ ਦਾ ਸੱਦਾ ਨਹੀਂ ਦੇ ਰਹੇ, ਨਾ ਪ੍ਰੈਸ ਕਾਨਫਰੰਸਾਂ ਦੇ ਵਿੱਚ ਆਪ ਸਿੱਧੇ ਸਾਹਮਣੇ ਆ ਰਹੇ ਆ। ਉਹ ਪ੍ਰੈਸ ਕਾਨਫਰੰਸਾਂ ਵੀ ਕਰਵਾ ਰਹੇ ਆ, ਉਹ ਦੂਸਰੇ ਜਿਹੜੇ ਨੇਤਾ ਨੇ ਉਹਨਾਂ ਤੋਂ ਕਰਵਾ ਰਹੇ ਆ, ਤੇ ਮੁਜ਼ਾਹਰਿਆਂ ਦਾ ਸੱਦਾ ਵੀ ਯੂਥ ਅਕਾਲੀ ਦਲ ਦੇ ਵੱਲੋਂ ਦਿੱਤਾ ਗਿਆ ਸੀ। ਸ਼ਾਇਦ ਜਿਹੜੇ ਮੇਨ ਨੇ ਇਹ ਬਾਦਲ ਪਰਿਵਾਰ ਦੇ ਮੈਂਬਰ, ਉਹ ਇਹ ਸਮਝਦੇ ਨੇ ਕਿ ਉਹਨਾਂ ਦਾ ਡਾਇਰੈਕਟ ਇਨਵੋਲਵ ਹੋਣਾ ਅਕਾਲੀ ਦਲ ਨੂੰ ਢਾਹ ਲਾਊਗਾ। ਵੈਸੇ ਬਿਕਰਮ ਸਿੰਘ ਮਜੀਠੀਏ ਦਾ ਫਰਾਰ ਹੋਣਾ ਢਾਹ ਤਾਂ ਲਾ ਰਿਹਾ, ਅਕਾਲੀ ਦਲ ਬਾਦਲ ਨੂੰ ਵੱਡੀ ਢਾਹ ਲਾ ਰਿਹਾ, ਉਹ ਵੀ ਉਸ ਸਮੇਂ ਦੇ ਉੱਤੇ ਜਦੋਂ ਕਿ ਚੋਣਾਂ ਦੇ ਵਿੱਚ ਹੁਣ ਬਹੁਤਾ ਸਮਾਂ ਨਹੀਂ ਰਹਿੰਦਾ। ਬਿਲਕੁਲ ਜੀ, ਜੇ ਨਿਰਦੋਸ਼ ਆ ਤਾਂ ਫਿਰ ਲੁਕਣ ਦੀ ਕੀ ਲੋੜ ਪਈ ਹੈਗੀ ਆ, ਸਿੱਧਾ ਫੇਸ ਕਰੋ ਇਹ ਚੀਜ਼ਾਂ ਨੂੰ। ਤੇ ਅੱਗੇ ਕਾਂਗਰਸੀ ਵਿਧਾਇਕਾਂ ਦੀ ਜੇ ਗੱਲ ਕਰੀਏ, ਟਿਕਟਾਂ ਕੱਟਣ ਦੇ ਡਰ ਤੋਂ ਸਹਿਮੇ ਹੋਏ ਆ। ਦੇਖੋ, ਇਹ ਜਿਹੜੀਆਂ ਟਿਕਟਾਂ ਨੇ ਇਹ ਇਸ ਕਰਕੇ ਕੱਟੀਆਂ ਜਾ ਸਕਦੀਆਂ ਨੇ ਕਿ ਇੱਕ ਤਾਂ ਦਾਗੀ ਨੇ ਜਿਹੜੇ ਵਿਧਾਇਕ ਨੇ, ਤੇ ਦੂਜਾ ਜਿਹੜੇ ਸਰਵੇ ਨੇ ਉਹਨਾਂ ਦੇ ਵਿੱਚ ਕੋਈ ਬਹੁਤੀ ਚੰਗੀ ਰਿਪੋਰਟ ਇਹਨਾਂ ਦੀ ਨਹੀਂ ਗੀ। ਸਕਰੀਨਿੰਗ ਕਮੇਟੀ ਜਿਹੜੀ ਆ ਉਹਨੇ ਲਗਭਗ 2 ਦਰਜਨ ਦੇ ਕਰੀਬ
ਨਾਮ ਫਾਈਨਲ ਕਰ ਲਿਆ ਔਰ ਇਹ ਕਿਸੇ ਵੇਲੇ ਵੀ ਲਿਸਟ ਕਾਂਗਰਸ ਜਾਰੀ ਕਰ ਸਕਦੀ ਹੈ। ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਨੇ ਦੂਜੇ ਗੇੜ ਦੇ ਵਿੱਚ ਇਹ ਜਿਹੜੇ ਪੜਾਅਵਾਰ ਟਿਕਟਾਂ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ। ਕਾਂਗਰਸ ਦੇ ਵੱਲੋਂ ਕਿਸੇ ਵੀ ਦਾਗੀ ਬੰਦੇ ਨੂੰ ਉਮੀਦਵਾਰ ਨਹੀਂ ਬਣਾਇਆ ਜਾਊਗਾ। ਔਰ ਇਹ ਵੀ ਚਰਚਾ ਹੈ ਕਿ 1 ਦਰਜਨ ਦੇ ਕਰੀਬ ਜਿਹੜੇ ਵਿਧਾਇਕ ਨੇ ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। ਹਾਲਾਂਕਿ ਦਬਾਅ ਤਾਂ ਇਸ ਗੱਲ ਦਾ ਵੀ ਪਾਇਆ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਤੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਜਾਣ। ਪਰ ਪੰਜਾਬ ਦੀ ਸਿਆਸਤ ਦੇ ਵਿੱਚ ਜੇ ਤੁਸੀਂ ਦੇਖੋਗੇ ਤੇ ਸਾਰੀਆਂ ਸਿਆਸੀ ਧਿਰਾਂ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਔਰਤ ਜਿਹੜੀ ਲੀਡਰਸ਼ਿਪ ਹੈ ਉਹਨੂੰ ਉੱਭਰਨ ਦਾ ਮੌਕਾ ਨਹੀਂ ਦਿੱਤਾ। ਐਵੇਂ ਗਿਣਵੇਂ ਚੁਣਵੇਂ ਜੇ ਨਾ ਹੀ ਨੇ ਸਾਰੀਆਂ ਪਾਰਟੀਆਂ ਦੇ ਵਿੱਚ 2-2 3-3 ਇਦੋਂ ਵੱਧ ਨਹੀਂ ਜਿਹੜਾ ਉਹ ਦਿਸਦੇ। ਗੱਲਾਂ ਉਹ ਤਾਂ ਵੈਸੇ ਜਿੰਨੀਆਂ ਮਰਜ਼ੀ ਕਰਾ ਲਓ, ਪਰ ਜਿਵੇਂ ਇਹ ਕਿਹਾ ਜਾ ਰਿਹਾ ਕਿ ਔਰਤਾਂ ਨੂੰ ਵੱਧ ਟਿਕਟਾਂ ਦਿੱਤੀਆਂ ਜਾਣ, ਨੌਜਵਾਨਾਂ ਨੂੰ ਦਿੱਤੀਆਂ ਜਾਣ। ਸਵਾਲ ਇਹ ਹੈ ਕਿ ਜਦੋਂ ਹਲਕਿਆਂ ਦੇ ਵਿੱਚ ਕਿਸੇ ਨੇ ਕੰਮ ਨਹੀਂ ਕੀਤਾ ਹੋਇਆ, ਉਹਨਾਂ ਦਾ ਆਧਾਰ ਨਹੀਂ ਹੈਗਾ, ਬਿਨਾਂ ਆਧਾਰ ਤੋਂ ਟਿਕਟਾਂ ਦੇਣੀਆਂ ਸਿਆਣਪ ਨਹੀਂ ਹੋਊਗੀ। ਆਧਾਰ ਤਾਂ ਬਣਦਾ ਹੈ ਜੇ ਕਿਸੇ ਨੂੰ ਪਨਪਣ ਦਾ ਮੌਕਾ ਦਿੱਤਾ ਜਾਵੇ। ਪਨਪਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਜਿਹੜੀ ਗੱਲ ਬੜੀ ਵਾਰੀ ਇਹ ਮੈਂ ਕੀਤੀ ਹੈ ਕਿ ਜਿਹੜੇ ਲੋਕ ਕੰਮ ਕਰਦੇ ਆ ਉਹ ਸਿਆਸਤਦਾਨਾਂ ਦੇ ਰਿਸ਼ਤੇਦਾਰ ਨੇ। ਜਿਵੇਂ ਜੇ ਬ੍ਰਹਮ ਮਹਿੰਦਰਾ 2 ਟਿਕਟਾਂ ਦੀ ਮੰਗ ਕਰ ਰਿਹਾ ਤਾਂ ਉਹ ਦੂਜੀ ਟਿਕਟ ਆਪਣੇ ਮੁੰਡੇ ਲਈ ਮੰਗ ਰਿਹਾ। ਜੇ ਲਾਲ ਸਿੰਘ ਟਿਕਟ ਮੰਗ ਰਿਹਾ ਉਹ ਆਪਣੇ ਲਈ ਮੰਗ ਰਿਹਾ, ਉਹਨਾਂ ਦਾ ਮੁੰਡਾ ਵਿਧਾਇਕ ਆ। ਜੇ ਜਿਹੜੇ ਰਾਣਾ ਗੁਰਜੀਤ ਸਿੰਘ ਦੂਜੀ ਟਿਕਟ ਮੰਗ ਰਿਹਾ ਆਪਣੇ ਮੁੰਡੇ ਲਈ ਮੰਗ ਰਿਹਾ। ਬਾਜਵਾ ਭਰਾ ਦੋਨੋਂ ਟਿਕਟਾਂ ਆਪਣੇ ਪਰਿਵਾਰ ਦੇ ਵਿੱਚ ਮੰਗ ਰਹੇ ਆ। ਇਸੇ ਤਰੀਕੇ ਨਾਲ ਬੜੀ ਲੰਬੀ ਲਾਈਨ ਹੈ। ਰਜਿੰਦਰ ਕੌਰ ਭੱਠਲ ਆਪਣੇ ਜਵਾਈ ਦੇ ਵਾਸਤੇ, ਭਤੀਜੇ ਦੇ ਵਾਸਤੇ ਟਿਕਟਾਂ ਮੰਗ ਰਹੇ ਨੇ, ਪਰ ਆਪਣੇ ਪਰਿਵਾਰਾਂ ਦੇ ਵਾਸਤੇ ਮੰਗ ਰਹੇ ਆ। ਕਿਸੇ ਜਗ੍ਹਾ ਦੇ ਉੱਤੇ ਕੋਈ ਨੇਤਾ ਇਹ ਨਹੀਂ ਕਹਿ ਰਿਹਾ ਕਿ ਉਹਦੇ ਹਲਕੇ ਦੇ ਵਿੱਚ, ਉਹਦੇ ਏਰੀਏ ਦੇ ਵਿੱਚ ਫਲਾਂ ਨੌਜਵਾਨ ਨਵਾਂ ਉੱਠਿਆ ਤੇ ਉਹਨੇ ਬੜਾ ਕੰਮ ਕੀਤਾ, ਉਹਨੂੰ ਟਿਕਟ ਦੇ ਦਿਓ। ਉਹ ਇਸ ਤਰ੍ਹਾਂ ਕੋਈ ਨਹੀਂ ਕਹਿ ਰਿਹਾ। ਸਿਰਫ ਆਪਣੇ ਪਰਿਵਾਰ ਦੇ ਵਿੱਚ ਹੀ ਟਿਕਟਾਂ ਦਿਵਾਉਣੀਆਂ ਚਾਹੁੰਦੇ ਆ। ਮਤਲਬ ਕਿ ਜਿਹੜੀ ਨਵੀਂ ਲੀਡਰਸ਼ਿਪ ਹੈ ਉਹ ਉੱਠਣ ਨਹੀਂ ਦਿੱਤੀ। ਹੁਣ ਤੁਸੀਂ ਟਿਕਟਾਂ ਦੇ ਮੌਕੇ ਦੇ ਉੱਤੇ ਨਵੇਂ ਲੋਕਾਂ ਨੂੰ ਕਿੱਥੋਂ ਟਿਕਟਾਂ ਦੇ ਦਿਓਗੇ ਜਦੋਂ ਕਿਸੇ ਨੂੰ ਲੀਡਰਸ਼ਿਪ ਦੇ ਵਿੱਚ ਤੁਸੀਂ ਕੰਮ ਹੀ ਨਹੀਂ ਕਰਨ ਦਿੱਤਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਸਕਰੀਨਿੰਗ ਕਮੇਟੀ ਹੈ ਉਹਨੇ ਇਹਦੇ ਵਿੱਚ ਇਹ ਵੀ ਤੈਅ ਕੀਤਾ ਕਿ ਕਿਸੇ ਵਿਧਾਇਕ ਦਾ ਹਲਕਾ ਨਹੀਂ ਬਦਲਿਆ ਜਾਊਗਾ, ਕਿਉਂਕਿ ਇਹ ਹੋ ਗਿਆ ਕਿ ਜਿਹੜੇ ਬਦਨਾਮ ਹੋ ਜਾਂਦੇ ਆ ਵਿਧਾਇਕ, ਫਿਰ ਉਹ ਭੱਜ ਨੱਠ ਕਰਦੇ ਆ ਕਿ ਮੈਨੂੰ ਹਲਕੇ ਦੇ ਵਿੱਚ ਲੋਕ ਹੁਣ ਜਾਣਨ ਲੱਗ ਗਏ, ਇਸ ਕਰਕੇ ਮੈਂ ਹਲਕਾ ਬਦਲੂੰਗਾ, ਦੂਜੀ ਜਗ੍ਹਾ ਦੇ ਉੱਤੇ ਜਾਊਂਗਾ। ਕਾਂਗਰਸ ਨੇ ਇਹ ਕਿਹਾ ਕਿ ਕੋਈ ਹਲਕਾ ਕਿਸੇ ਦਾ ਨਹੀਂ ਬਦਲਿਆ ਜਾਊਗਾ। ਹਲਕਾ ਨਾ ਬਦਲਣ ਕਰਕੇ ਵੀ ਖਲਬਲੀ ਜਿਹੜੀ ਆ ਉਹ ਮਚੀ ਹੋਈ ਹੈ। 3 ਸਰਵੇ ਹੁਣ ਤੱਕ ਕਾਂਗਰਸ ਨੇ ਕਰਵਾਏ ਆ। ਇਹਦੇ ਵਿੱਚ ਜਿਹੜੇ ਕੁਝ ਵਿਧਾਇਕ ਨੇ ਜਿਨ੍ਹਾਂ ਦੀ ਬਹੁਤ ਖਸਤਾ ਹਾਲਤ ਆ, ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ ਸੰਭਾਵੀ ਰੂਪ ਦੇ ਵਿੱਚ। ਉਹਨਾਂ ਦੇ ਉੱਤੇ ਕਰਪਸ਼ਨ ਦੇ ਵੱਡੇ ਚਾਰਜਸ ਲੱਗੇ ਆ। ਇਹ ਅਗਲੀ ਕੁਝ ਪਹੁੰਚ ਕਿੱਥੋਂ ਤੱਕ ਕਰਦੇ ਆ, ਸਕਰੀਨਿੰਗ ਕਮੇਟੀ ਤੱਕ ਜਾਂ ਹਾਈ ਕਮਾਂਡ ਤੱਕ, ਇਹ ਨਹੀਂ ਪਤਾ। ਪਰ ਇਸ ਵੇਲੇ ਚਰਚਾਵਾਂ ਦੇ ਬਾਜ਼ਾਰ ਬਹੁਤ ਵੱਡੇ ਪੱਧਰ ਦੇ ਉੱਤੇ ਗਰਮ ਨੇ ਕਿ ਇਹਨਾਂ 1 ਦਰਜਨ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। ਹਾਂ, ਇਸ ਮਾਮਲੇ ਦੇ ਉੱਤੇ ਜੇ ਕੋਈ ਖੁਸ਼ ਹੈ ਤੇ ਉਹ ਕੈਪਟਨ ਅਮਰਿੰਦਰ ਸਿੰਘ ਹੈ ਵੀ ਇਹ ਦਾਗੀ ਬੰਦੇ ਘੱਟੋ ਘੱਟ ਉਹਨਾਂ ਦੀ ਪਾਰਟੀ ਦੇ ਵਿੱਚ ਤਾਂ ਚਲੇ ਜਾਣਗੇ ਜੀ। ਅੱਗੇ ਕਿਸਾਨ ਜਥੇਬੰਦੀਆਂ ਦਾ ਵੀ ਜੀ ਕਰਦਾ ਕਿ ਚੋਣਾਂ ਲੜੀਏ। ਦੇਖੋ, ਜਿਹੜੀਆਂ ਇਹ ਗੱਲ ਚੱਲਦੀ ਰਹੀ ਆ ਪਿਛਲੇ ਸਮੇਂ ਤੋਂ, ਅੰਦੋਲਨ ਦੇ ਦੌਰਾਨ ਵੀ ਚੱਲਦੀ ਰਹੀ ਆ, ਅੰਦੋਲਨ ਤੋਂ ਬਾਅਦ ਕੁਝ ਜ਼ਿਆਦਾ ਚੱਲਣ ਲੱਗੀ ਕਿ ਕਿਸਾਨਾਂ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਇਹ ਸਮਝਦੇ ਆ ਕਿ ਜਿਹੜਾ ਇੱਕ ਮੋਮੈਂਟਮ ਸੈੱਟ ਹੋਇਆ ਇਸ ਅੰਦੋਲਨ ਦੇ ਦੌਰਾਨ, ਇੱਕ ਤਾਂ ਉਹਨਾਂ ਆਗੂਆਂ ਦੀ ਵੀ ਪਹਿਚਾਣ ਬਣੀ ਹੈ, ਕਿਸਾਨ ਆਗੂਆਂ ਦੀ। ਨਹੀਂ ਤਾਂ ਅਦਰਵਾਈਜ਼ ਕਿੰਨੀਆਂ ਖਬਰਾਂ ਕਿਤੇ ਕਿਸਾਨ ਆਗੂਆਂ ਨੂੰ ਮਿਲਦੀਆਂ ਹੁੰਦੀਆਂ ਸਨ, ਕੋਈ ਖਬਰਾਂ ਵੀ ਪੜ੍ਹਨ ਨੂੰ ਤਿਆਰ ਨਹੀਂ ਸੀ ਹੁੰਦਾ। ਪਰ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਆਗੂ ਸਹੀ ਮਾਇਨਿਆਂ ਦੇ ਵਿੱਚ ਆਗੂ ਦੇ ਤੌਰ ਦੇ ਉੱਤੇ ਉੱਭਰੇ ਆ। ਜੇ ਵੱਡੇ ਨਾਵਾਂ ਦਾ ਜ਼ਿਕਰ ਕਰੀਏ ਤਾਂ ਉਹ ਬਲਬੀਰ ਸਿੰਘ ਰਾਜੇਵਾਲ ਹੁਰੀ ਤਾਂ ਨੈਸ਼ਨਲ ਪੱਧਰ ਦੇ ਉੱਤੇ, ਬਲਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਉਹਨਾਂ ਨੇ ਨਾਮਣਾ ਖੱਟਿਆ ਇਸ ਪੂਰੇ ਅੰਦੋਲਨ ਦੇ ਦੌਰਾਨ। ਡਾਕਟਰ ਦਰਸ਼ਨਪਾਲ ਹੈ, ਰਕੇਸ਼ ਟਕੈਤ ਹੁਰੀ ਨੇ, ਪੰਜਾਬ ਦੇ ਨਹੀਂ, ਚਲੋ ਉੱਤਰ ਪ੍ਰਦੇਸ਼ ਦੇ ਨੇ। ਤੇ ਇੱਥੇ ਪੰਜਾਬ ਦੇ ਵਿੱਚ ਤਕਰੀਬਨ ਬਹੁਤੇ ਨਹੀਂ ਤਾਂ ਅੱਧੀ ਦਰਜਨ ਤਾਂ ਇਸ ਤਰ੍ਹਾਂ ਦੇ ਆਗੂ ਹੈਗੇ ਆ
ਜਿਹੜੇ ਵੱਡੇ ਨਾਮ ਦੇ ਤੌਰ ਦੇ ਉੱਤੇ ਉੱਭਰੇ। ਉਂਝ ਵੈਸੇ ਕੁਝ ਜਥੇਬੰਦੀਆਂ ਇਹੋ ਜਿਹੀਆਂ ਵੀ ਹੈਗੀਆਂ ਜਿਨ੍ਹਾਂ ਦੇ ਮਗਰ 4 ਟਰਾਲੀਆਂ ਨੇ। ਸਮਝਦੇ ਉਹ ਵੀ ਆ ਕਿ ਜੇ ਮੁੱਖ ਮੰਤਰੀ ਦਾ ਚਿਹਰਾ ਬਣਨ ਦਾ ਮੌਕਾ ਮਿਲੇ ਤਾਂ ਉਹ ਨਾ ਥੋੜ੍ਹੀ ਕਰਨਗੇ। ਹੁਣ ਸਵਾਲ ਇਹ ਆ ਕਿ ਜਿੰਨਾ ਸਮਾਂ ਰਹਿੰਦਾ ਇਹਦੇ ਦੌਰਾਨ, ਕਿਉਂਕਿ ਇਹ ਇੱਕ ਪ੍ਰੋਸੈਸ ਹੈ, ਜੇ ਪਾਰਟੀ ਬਣਾਉਣੀ ਆ, ਫਰੰਟ ਬਣਾਉਣਾ, ਉਹਦੇ ਵਾਸਤੇ ਉਸ ਪ੍ਰੋਸੈਸ ਦੇ ਥਰੂ ਲੰਘਣ ਲਈ ਸਮਾਂ ਚਾਹੀਦਾ ਹੁੰਦਾ। ਸਮਾਂ ਇੰਨਾ ਨਹੀਂ ਹੈਗਾ ਕਿ ਇਹ ਸਾਰਾ ਕੁਝ ਹੋ ਜਾਊਗਾ ਤੇ ਉਹ ਚੋਣ ਪ੍ਰਚਾਰ ਦੇ ਵਿੱਚ ਲੱਗ ਜਾਣਗੇ। ਕੱਲ ਮੀਟਿੰਗ ਹੋਈ ਆ ਮੁੱਲਾਂਪੁਰ ਦੇ ਵਿੱਚ, ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਆ। ਚੰਡੀਗੜ੍ਹ ਦੇ ਵਿੱਚ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਜਾਊਗਾ ਇਹਦਾ ਕਿ ਕਿਸਾਨ ਜਥੇਬੰਦੀਆਂ ਵਾਲੇ ਅੱਗੋਂ ਫਰਦਰ ਕੀ ਸਟੈਪ ਲੈਣਗੇ। ਕੀ ਇਹ ਕਿਸਾਨ ਜਥੇਬੰਦੀਆਂ ਆਪਣਾ ਕੋਈ ਫਰੰਟ ਖੜਾ ਕਰਦੀਆਂ ਨੇ, 32 ਕਿਸਾਨ ਜਥੇਬੰਦੀਆਂ, ਜਾਂ ਫਿਰ ਇਹ ਕਿਸੇ ਪਾਰਟੀ ਨੂੰ ਸਹਿਯੋਗ ਦਿੰਦੀਆਂ ਨੇ, ਉਹਨਾਂ ਦੇ ਨਾਲ ਸੀਟਾਂ ਦਾ ਜਿਹੜਾ ਗੱਠਜੋੜ ਕਰਦੀਆਂ ਨੇ। ਜੇ ਤਾਂ ਇਹ ਕਿਸੇ ਰਵਾਇਤੀ ਪਾਰਟੀਆਂ ਦੇ ਨਾਲ ਜਾਂਦੀਆਂ ਨੇ, ਕਿ ਜਿਵੇਂ ਅਕਾਲੀ ਦਲ ਬਾਦਲ ਹੈ, ਜਾਂ ਭਾਜਪਾ ਹੈ, ਤੇ ਜਾਂ ਕਾਂਗਰਸ ਹੈ, ਤੇ ਫਿਰ ਲੋਕ ਇਹ ਕਹਿ ਸਕਦੇ ਆ ਵੀ ਇਹਨਾਂ ਪਾਰਟੀਆਂ ਦੇ ਖਿਲਾਫ ਤਾਂ ਤੁਸੀਂ ਲੜਦੇ ਸੀਗੇ, ਹੁਣ ਤੁਸੀਂ ਚੋਣਾਂ ਦੇ ਕਰਕੇ ਇਹਨਾਂ ਨਾਲ ਸਮਝੌਤਾ ਕਰ ਲਿਆ। ਫਿਰ ਇਹ ਸਮਝੌਤਾ ਕਿਹਦੇ ਨਾਲ ਕਰਨਗੇ? ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ। ਇਸ ਕਰਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਸੰਭਾਵੀ ਰੂਪ ਦੇ ਵਿੱਚ ਇਹਨਾਂ ਦਾ ਹੋ ਸਕਦਾ। ਆਮ ਆਦਮੀ ਪਾਰਟੀ ਨੇ ਆਪਣੀ ਕੱਲ ਲਿਸਟ ਜਾਰੀ ਕੀਤੀ 17 ਉਮੀਦਵਾਰਾਂ ਦੀ। ਇਦੋਂ ਪਹਿਲਾਂ ਉਹ 30 ਦੇ ਕਰੀਬ ਜਿਹੜੇ ਉਮੀਦਵਾਰ ਆ ਉਹਨਾਂ ਦੀ ਲਿਸਟ ਜਾਰੀ ਕਰ ਚੁੱਕਾ, 40 ਦੇ ਕਰੀਬ। ਤੋਂ ਇਹ ਲਗਭਗ ਅੱਧ ਦੇ ਨੇੜੇ, ਅੱਧ ਤੋਂ ਟੱਪ ਹੀ ਗਏ ਜਿਹੜੇ ਉਮੀਦਵਾਰ ਨੇ ਉਹ ਐਲਾਨ ਚੁੱਕਿਆ। ਜੇ ਆਮ ਆਦਮੀ ਪਾਰਟੀ ਦੇ ਨਾਲ ਕੋਈ ਸਮਝੌਤਾ ਹੁੰਦਾ ਤੇ ਕਿਹੜੀਆਂ ਸੀਟਾਂ ਛੱਡੀਆਂ ਜਾਣਗੀਆਂ, ਕਿੰਨੀਆਂ ਸੀਟਾਂ ਛੱਡੀਆਂ ਜਾਣਗੀਆਂ, ਇਹ ਬੜਾ ਵੱਡਾ ਸਵਾਲ ਹੈ। ਔਰ ਕੀ ਜਿਹੜੀਆਂ ਸੀਟਾਂ ਉਹ ਐਲਾਨ ਚੁੱਕੇ ਆ ਉਥੋਂ ਉਮੀਦਵਾਰ ਵਾਪਸ ਲਏ ਜਾ ਸਕਦੇ ਆ? ਹਾਲਾਂਕਿ ਆਮ ਆਦਮੀ ਪਾਰਟੀ ਬਾਰ-ਬਾਰ ਇਹ ਗੱਲ ਕਹੀ ਜਾਂਦੀ ਹੈ ਕਿ ਐਤਕੀ ਅਸੀਂ ਕੋਈ ਸੀਟ ਬਦਲਣੀ ਨਹੀਂ, ਜਿਹੜੀ ਅਨਾਉਂਸ ਕਰਤੀ ਸੋ ਕਰਤੀ। ਇਹ ਕਿਸਾਨ ਜਥੇਬੰਦੀਆਂ ਅੱਜ ਖੁਲਾਸਾ ਇਹਦੇ ਸੰਬੰਧੀ ਕਰਨਗੀਆਂ ਕਿ ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਚੱਲਣਾ, ਕਿਉਂਕਿ ਕੁਝ ਇਦਾਂ ਦੇ ਨਾਮ ਹੈਗੇ ਆ ਕਿਸਾਨ ਆਗੂਆਂ ਦੇ ਵਿੱਚ ਜਿਹੜੇ ਬਹੁਤ ਕਾਹਲੇ ਨੇ ਕਿ ਉਹਨਾਂ ਨੂੰ ਚੋਣਾਂ ਲੜ ਲੈਣੀਆਂ ਚਾਹੀਦੀਆਂ ਨੇ। ਚੋਣਾਂ ਲੜਨ ਦੇ ਨਾਲ ਦੋਨੋਂ ਚੀਜ਼ਾਂ ਨੇ, ਨੈਗੇਟਿਵ ਪੋਜ਼ਿਟਿਵ ਚੀਜ਼ਾਂ ਨੇ। ਇਹਦਾ ਪੋਜ਼ਿਟਿਵ ਪੱਖ ਇਹ ਹੋ ਸਕਦਾ ਹੈ ਕਿ ਲੋਕ ਭਾਲ ਦੇ ਵਿੱਚ ਨੇ ਕਿ ਉਹਨਾਂ ਨੂੰ ਕੋਈ ਬਦਲ ਮਿਲੇ, ਪਰ ਦੂਜਾ ਇਹ ਵੀ ਹੈ ਕਿ ਇਹ ਸਿਆਸਤ ਹੈ, ਪੰਜਾਬੀਆਂ ਦੀ ਲੱਤ ਘੜੀਸੀ ਕਿਸੇ ਤੋਂ ਲੁਕੀ ਛਿਪੀ ਨਹੀਂ। ਇਹ 32 ਕਿਸਾਨ ਜਥੇਬੰਦੀਆਂ ਜਿਹੜੀਆਂ ਇੱਕ ਕਿਸਮ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਬੈਕਬੋਨ ਰਹੀਆਂ ਨੇ, ਇਹ ਖਿੰਡਰ ਪੁੰਡਰ ਵੀ ਸਕਦੀਆਂ ਨੇ ਇਸ ਮਾਮਲੇ 'ਚ, ਕਿਉਂਕਿ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਹੈ ਇਹ ਸਮਝਦੇ ਨੇ ਕਿ ਜੇ ਅਹੁਦਾ ਮੈਨੂੰ ਨਹੀਂ ਮਿਲਿਆ ਤੇ ਲੈਣ ਮੈਂ ਕਿਸੇ ਦੂਜੇ ਨੂੰ ਵੀ ਨਹੀਂ ਦੇਣਾ। ਕਿਤੇ ਇਸ ਪਾਸੇ ਵੱਲ ਨੂੰ ਗੱਲ ਨਾ ਤੁਰ ਪਏ, ਇਹਦਾ ਨਹੀਂ ਕੁਝ ਵੀ ਪਤਾ। ਦੂਜਾ ਇਹਦਾ ਇੱਕ ਪੱਖ ਜ਼ਰੂਰ ਹੈ ਕਿ ਗੁਰਨਾਮ ਸਿੰਘ ਚਡੂਨੀ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੀ ਪਾਰਟੀ ਐਲਾਨ ਕੀਤੀ ਸੀਗੀ, ਉਹਨਾਂ ਦੀ ਜਿਹੜਾ ਹੈ ਸਾਰਾ ਬਣਾਇਆ ਹੋਇਆ ਢਾਂਚਾ ਉਹ ਧਰਿਆ ਧਰਾਇਆ ਰਹਿ ਗਿਆ। ਬਲਕਿ ਕਿਉਂਕਿ ਜੇ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆ ਗਈਆਂ ਚੋਣ ਮੈਦਾਨ ਦੇ ਵਿੱਚ, ਤੇ ਫਿਰ ਗੁਰਨਾਮ ਸਿੰਘ ਚਡੂਨੀ ਜਿਹੜੇ ਕਿ ਹਰਿਆਣੇ ਤੋਂ ਨੇ, ਉਹਨਾਂ ਨੂੰ ਕਿਹਨੇ ਪੁੱਛਣਾ? ਉਹਨਾਂ ਨੂੰ ਨਹੀਂ ਪੁੱਛਣਾ। ਜਾਂ ਤਾਂ ਉਹ ਇਹਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਸਮਝੌਤਾ ਕਰਨਗੇ ਆਪਣੀ ਪਾਰਟੀ ਦਾ, ਜਾਂ ਫਿਰ ਉਹ ਸੀਟਾਂ ਦੀ ਲੈ ਦੇ ਜਿਹੜੀ ਉਹ ਕਰਨਗੇ। ਉਂਝ ਗੁਰਨਾਮ ਸਿੰਘ ਚਡੂਨੀ ਹੋਰਾਂ ਨੇ ਸ਼ਾਇਦ ਦੇਖ ਲਿਆ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਿ ਕੋਈ ਬਹੁਤੀ ਵੱਡੀ ਹਿਲਜੁਲ ਹੋਈ ਨਹੀਂ, ਉਦੋਂ ਬਾਅਦ ਉਹਨਾਂ ਦੀ ਕੋਈ ਸਰਗਰਮੀ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਥੇ ਦਿਸੀ ਤਾਂ ਹੈ ਨਹੀਂ ਜੀ। ਦੇਖੋ ਕਈ ਕੁਝ ਹੀ ਹੋਣਾ ਉਦੋਂ ਤੱਕ, ਤੇ ਸਰਹੱਦ ਤੇ ਤਣਾਅ, ਪਰ ਭਾਰਤ ਦਾ ਚੀਨ ਨਾਲ ਵਪਾਰ ਵਧਿਆ। ਦੇਖੋ ਲੋਕ ਜਿਹੜੇ ਨੇ ਉਹ ਇਹ ਸਮਝੀ ਜਾਂਦੇ ਆ ਕਿ ਬੜਾ ਬਦਲਾ ਤਕੜਾ ਲਿਆ ਜੀ, ਵੀ ਟਿਕਟੋਕ ਬੰਦ ਕਰਤੀ ਇੱਥੇ, ਔਰ ਉਹਦੇ ਨਾਲ ਜਿਹੜੇ ਇੱਥੇ ਕਲਾਕਾਰ ਗਲੀਆਂ ਗਲੀਆਂ 'ਚ ਖੜੇ ਹੋ ਗਏ ਸੀ ਪੰਜਾਬ ਦੇ ਵਿੱਚ, ਬੜੇ ਪੁੱਠੇ ਸਿੱਧੇ ਜਿਹੇ ਨਾਂ ਰੱਖ ਕੇ, ਉਹ ਕਹਿੰਦੇ ਸਾਨੂੰ ਬੜਾ ਧੱਕਾ ਲੱਗਿਆ ਉਹਦੇ ਨਾਲ, ਕਿਉਂਕਿ ਉਹ ਗਰੀਬਾਂ ਦੀ ਫਿਲਮ ਇੰਡਸਟਰੀ ਸੀ ਇੱਕ ਕਿਸਮ ਦੇ ਨਾਲ। ਤੋਂ ਉੱਥੇ ਤਾਂ ਸਰਕਾਰ ਇਹ ਕਹਿੰਦੀ ਹੈ, ਜਾਂ ਜਦੋਂ ਦੀਵਾਲੀ ਵਰਗਾ ਤਿਉਹਾਰ ਆਉਂਦਾ ਤੇ ਉਦੋਂ ਇੱਕ ਗਰੁੱਪ ਨਾ ਉੱਠ ਕੇ ਖੜਾ ਹੋ ਜਾਂਦਾ, ਮੈਸੇਜ ਉਹੀ ਹੁੰਦਾ ਜਿਹੜਾ ਕਈ ਸਾਲਾਂ ਤੋਂ ਚੱਲੀ ਜਾਂਦਾ ਕਿ ਜੇ ਬਈ ਤੁਸੀਂ ਸਮਝਦੇ ਹੋ ਕਿ ਤੁਸੀਂ ਮੁਲਕ ਦੇ ਨਾਲ ਖੜੇ ਹੋ ਤੇ ਐਤਕੀ ਫਿਰ ਚਾਈਨੀਜ਼ ਲੜੀਆਂ ਨਾ ਲਾਇਓ,
ਕਿਸੇ ਦੀਵੇ ਵਾਲੇ ਤੋਂ ਦੀਵੇ ਲੈ ਕੇ ਆਇਓ। ਮੈਸੇਜ ਉਹੀ ਹੈ, ਮੈਸੇਜ ਪਾਈ ਜਾਂਦੇ ਨੇ, ਕਿਉਂਕਿ ਜਿਹੜਾ ਮੈਸੇਜ ਪਾਉਣ ਵਾਲਾ ਉਹ ਇਹ ਸਮਝਦਾ ਵੀ ਇਹ ਮੈਸੇਜ ਸਭ ਤੋਂ ਪਹਿਲਾਂ ਮੈਂ ਹੀ ਪਾ ਰਿਹਾ ਔਰ ਮੈਂ ਸਭ ਤੋਂ ਵੱਡਾ ਰਾਸ਼ਟਰਵਾਦੀ ਹਾਂ। ਜਿਹੜੇ ਅੰਕੜੇ ਆ ਜਿਹੜੇ ਚਾਈਨਾ ਦੇ ਨਾਲ ਵਪਾਰ ਦੇ, ਉਹ ਇਸ ਤਰ੍ਹਾਂ ਦੇ ਆ ਕਿ ਉਹ ਥੋੜੇ ਹੈਰਾਨ ਕਰ ਦੇਣ ਵਾਲੇ ਆ ਉਹਨਾਂ ਲੋਕਾਂ ਨੂੰ ਜਿਹੜੇ ਸਮਝਦੇ ਆ ਕਿ ਸਰਕਾਰ ਨੇ ਤਾਂ ਬੜੀ ਸਖਤੀ ਕੀਤੀ ਹੋਈ ਆ, ਜਿਹੜੀਆਂ ਕਹਿੰਦੇ ਲਾਲ ਲਾਲ ਅੱਖਾਂ ਕੱਢ ਕੇ ਵਿਖਾ ਰਹੀ ਹੈ। ਏਦਾਂ ਦਾ ਕੁਛ ਨਹੀਂਗਾ। ਭਾਰਤ ਤੇ ਚਾਈਨਾ ਦੇ ਵਿਚਾਲੇ ਕਾਰੋਬਾਰ ਇਸ ਸਾਲ ਰਿਕਾਰਡ ਦੇ ਉੱਤੇ ਪਹੁੰਚ ਗਿਆ। 1 ਜਨਵਰੀ ਤੋਂ 30 ਨਵੰਬਰ 21 ਦੇ ਵਿੱਚ ਦੋਵਾਂ ਮੁਲਕਾਂ ਦੇ ਵਿੱਚ 8,57,000 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ। 8.5 ਲੱਖ ਕਰੋੜ ਰੁਪਏ ਦਾ, ਜਿਹੜਾ ਕਿ ਪਿਛਲੇ ਪੂਰੇ ਸਾਲ ਦੇ ਮੁਕਾਬਲੇ 46.4% ਜ਼ਿਆਦਾ। ਇਹਦੇ ਵਿੱਚ ਵੱਡੀ ਗੱਲ ਇਹ ਆ ਕਿ 11 ਮਹੀਨਿਆਂ ਦੇ ਵਿੱਚ ਭਾਰਤ ਨੇ ਚਾਈਨਾ ਤੋਂ ਕੋਈ 6.5 ਲੱਖ ਕਰੋੜ ਰੁਪਏ ਦਾ ਸਮਾਨ ਖਰੀਦਿਆ, ਜਿਹੜਾ ਪਿਛਲੇ ਸਾਲ ਦੇ ਮੁਕਾਬਲੇ 49% ਜ਼ਿਆਦਾ। ਚਾਈਨਾ ਨੇ ਭਾਰਤ ਤੋਂ ਕੁੱਲ ਲਗਭਗ 2 ਲੱਖ ਕਰੋੜ ਰੁਪਏ ਦਾ ਸਮਾਨ ਖਰੀਦਿਆ, ਜਿਹੜਾ ਪਿਛਲੇ ਸਾਲ ਦੇ ਮੁਕਾਬਲੇ 38.5% ਜ਼ਿਆਦਾ। ਮਤਲਬ ਕਿ ਵਪਾਰ ਘਾਟਾ 4.61 ਲੱਖ ਕਰੋੜ ਹੋ ਗਿਆ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ। ਦੋਵਾਂ ਮੁਲਕਾਂ ਦੇ ਵਿੱਚ ਰਿਕਾਰਡ ਕਾਰੋਬਾਰ ਦਾ ਇਹ ਅੰਕੜਾ ਦੁਨੀਆ ਨੂੰ ਹੈਰਾਨ ਕਰ ਰਿਹਾ ਹੈ, ਕਿਉਂਕਿ ਪਿਛਲੇ ਸਾਲ ਦੋਵਾਂ ਦੇਸ਼ਾਂ ਦੇ ਵਿੱਚ ਲਾਈਨ ਆਫ ਜਿਹੜੀ ਕੰਟਰੋਲ ਹੈ LAC, ਉਹਦੇ ਉੱਤੇ ਤਣਾਅ ਵਧਿਆ ਹੋਇਆ ਔਰ ਦੋਵਾਂ ਪਾਸਿਆਂ ਤੋਂ 50-50 ਹਜ਼ਾਰ ਤੋਂ ਜ਼ਿਆਦਾ ਫੌਜੀ ਇੱਥੇ ਸਰਹੱਦ ਦੇ ਉੱਤੇ ਲਾਏ ਹੋਏ ਆ ਔਰ ਇਹ ਗਿਣਤੀ 1962 ਦੇ ਯੁੱਧ ਤੋਂ ਬਾਅਦ ਸਭ ਤੋਂ ਜ਼ਿਆਦਾ। ਸਰਹੱਦ ਦੇ ਉੱਤੇ ਵਿਵਾਦ ਨੂੰ ਲੈ ਕੇ ਕਮਾਂਡਰ ਲੈਵਲ ਦੀਆਂ 12 ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹ ਫੇਲ ਹੋਈਆਂ ਨੇ। ਇਹਦੇ ਬਾਵਜੂਦ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਗੱਲਬਾਤ ਕਰ ਰਹੇ ਆ, ਮੀਟਿੰਗਾਂ ਕਰ ਰਹੇ ਆ। ਚਾਈਨਾ ਸਰਕਾਰ ਦੇ ਵੱਲੋਂ ਜਾਰੀ ਵਪਾਰ ਦੇ ਅੰਕੜਿਆਂ ਦੇ ਅਨੁਸਾਰ ਸਾਲ 21 ਭਾਰਤ ਦੇ ਵਪਾਰ ਦੇ ਨਜ਼ਰੀਏ ਤੇ ਚੀਨ ਦੇ ਵਾਸਤੇ ਬਹੁਤ ਚੰਗਾ ਰਿਹਾ ਔਰ ਵਪਾਰ ਵਧਾਉਣ ਦੇ ਵਾਸਤੇ ਦੋਨਾਂ ਦੇ ਦੇਸ਼ ਹਾਈ ਲੈਵਲ ਇਕਨੋਮਿਕ ਐਂਡ ਟ੍ਰੇਡ ਡਾਇਲਾਗ ਬਣਾਉਣ ਦੇ ਉੱਤੇ ਰਾਜੀ ਹੋ ਚੁੱਕੇ ਹੋਏ ਆ। ਸੋ ਜਿਹੜੇ ਉਹ ਕਹਿੰਦੇ ਹੁੰਦੇ ਆ ਹਾਥੀ ਦੇ ਦੰਦ ਜਿਹੜੇ ਖਾਣ ਨੂੰ ਹੋਰ ਵਿਖਾਉਣ ਨੂੰ ਹੋਰ, ਉਹ ਆ ਲੋਕਾਂ ਨੂੰ ਤਾਂ ਉਲਝਾਇਆ ਹੋਇਆ ਟਿਕਟੌਕ ਦੇ ਵਿੱਚ ਤੇ ਚਾਈਨੀਜ਼ ਲੜੀਆਂ ਦੇ ਵਿੱਚ, ਪਰ ਦੂਜੇ ਪਾਸੇ ਇਹ ਵਪਾਰ ਦੇ ਅੰਕੜੇ ਤਾਂ ਕੁਝ ਹੋਰ ਹੀ ਕਹੀ ਜਾਂਦੇ ਆ। ਇਹ ਸਦਾ ਹੀ ਏਦਾਂ ਕਰਦੇ ਜੀ, ਆਪ ਤੇ ਬਿਰਿਆਨੀ ਵੀ ਖਾਇਆ ਹੁੰਦਾ ਤੇ ਲੋਕਾਂ ਨੂੰ ਫਸਾ ਰੱਖਦੇ ਆ। ਤੇ ਅੱਗੇ ਗੱਲ ਕਰਦੇ ਆ ਅਖੀਰ ਦੇ ਵਿੱਚ ਲੋਕਾਂ ਤੇ ਕਰੋਨਾ ਪਾਬੰਦੀਆਂ, ਪਰ ਰੈਲੀਆਂ ਦੇ ਵਿੱਚ ਲੋਕੀ ਉਸੇ ਤਰ੍ਹਾਂ, ਉੱਥੇ ਕੋਈ ਪਾਬੰਦੀਆਂ ਨਹੀਂ। ਦੇਖੋ, ਇੱਕ ਤਾਂ ਥਾਂ ਥਾਂ ਦੇ ਉੱਤੇ ਇਹ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਕਿਉਂਕਿ ਓਮੀਕਰੋਨ ਦੇ ਜਿਹੜੇ ਕੇਸ ਆ ਉਹ ਭਾਰਤ ਦੇ ਵਿੱਚ ਵੀ ਵੱਧ ਰਹੇ ਆ। ਨਵਾਂ ਵੇਰੀਐਂਟ ਜਿਹੜਾ ਇਹਦੇ 360 ਕੇਸ ਹੋ ਚੁੱਕੇ ਹੋਏ ਆ। 122 ਕੇਸ ਜਿਹੜੇ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਆਏ ਆ। ਇਹਦੇ ਵਿੱਚੋਂ 360 ਹੁਣ ਤੱਕ ਕੇਸ ਹੋਏ, 114 ਲੋਕ ਠੀਕ ਵੀ ਹੋਏ ਆ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ 88 ਕੇਸ ਇਸ ਨਵੇਂ ਵੇਰੀਐਂਟ ਦੇ ਆਏ ਆ। ਦੂਜੇ ਨੰਬਰ ਦੇ ਉੱਤੇ ਦਿੱਲੀ ਆ 67 ਕੇਸ। ਫਿਰ ਦੂਜੇ ਸੂਬੇ ਨੇ ਤੇਲੰਗਾਨਾ, ਤਾਮਿਲਨਾਡੂ, ਕਰਨਾਟਕਾ, ਜਿੱਥੇ 30 ਤੋਂ ਲੈ ਕੇ 38 ਤੱਕ ਕੇਸ ਸਾਹਮਣੇ ਆਏ ਨੇ। ਜਿਹੜੀਆਂ ਪਾਬੰਦੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਲਾਈਆਂ ਜਾ ਰਹੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵਿਆਹ ਦੇ ਉੱਤੇ ਸਿਰਫ 200 ਲੋਕ ਜਾ ਸਕਦੇ ਆ ਔਰ 200 ਤੋਂ ਵੱਧ ਨਹੀਂ ਲੋਕ ਜਾ ਸਕਦੇ, ਜਦੋਂ ਕਿ ਜਿਹੜੀਆਂ ਰੈਲੀਆਂ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਔਰ ਇੱਕ ਕਾਰਟੂਨ ਛਪਿਆ ਕਿ ਜਾਂ ਤਾਂ ਬਰਾਤ ਰਹੀ ਹੈ ਪਰ ਉਹਨੂੰ ਰੈਲੀ ਦੀ ਸ਼ਕਲ ਦਿੱਤੀ ਹੋਈ ਹੈ ਔਰ ਉਹਦੇ ਵਿੱਚ ਜਿਹੜੇ ਲਾ ਕੇ ਚੋਣ ਸਿੰਬਲ, ਇਹ ਕਿਹਾ ਜਾ ਰਿਹਾ ਜੀ ਅਸੀਂ ਤਾਂ ਸਿਆਸੀ ਰੈਲੀ ਕੱਢ ਰਹੇ ਹਾਂ, ਬਰਾਤ ਨਹੀਂ ਗੀ ਇਹ, ਪਰ ਹੈ ਬਰਾਤ ਆ ਉਹ, ਕਿਉਂਕਿ ਸਿਆਸੀ ਰੈਲੀਆਂ ਦੇ ਉੱਤੇ ਪਾਬੰਦੀ ਕਿਸੇ ਕਿਸਮ ਦੀ ਨਹੀਂ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਬਾਕੀ ਸੂਬਿਆਂ ਦੇ ਵਿੱਚ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਕਿ ਇਕੱਠ ਨਹੀਂ ਕਰਨਾ ਕਿਸੇ ਕਿਸਮ ਦਾ, ਫੈਸਟੀਵਲ ਸੀਜ਼ਨ ਹੋਣ ਕਰਕੇ, ਇਹ ਕ੍ਰਿਸਮਸ ਨਵੇਂ ਸਾਲ ਦੇ ਜਸ਼ਨਾਂ ਦੇ ਕਰਕੇ। ਦੂਜੇ ਪਾਸੇ ਜਿਹੜਾ ਭਾਜਪਾ ਦੀ ਜਿੱਥੇ ਸਰਕਾਰ ਹੈ, ਪੰਜਾਬ ਦੇ ਨਾਲ ਲਗਵਾ ਹਿਮਾਚਲ ਪ੍ਰਦੇਸ਼, ਉੱਥੇ ਲੋਕ ਇੰਨੇ ਪਹਾੜਾਂ ਦੇ ਉੱਤੇ ਚਲੇ ਗਏ ਆ ਕਿ ਕੋਈ ਹੋਟਲ ਵਗੈਰਾ ਨਹੀਂ ਅਵੇਲੇਬਲ ਹੈਗਾ। ਔਰ ਇਹ ਜਿਹੜਾ ਏਡਾ ਵੱਡਾ ਇਕੱਠ ਹੋ ਗਿਆ, ਇਹ ਪਤਾ ਨਹੀਂ ਇਸ ਨਵੇਂ ਵੇਰੀਐਂਟ ਦੇ ਉੱਤੇ ਕੀ ਕੁਝ ਕਰੂਗਾ, ਕਿੱਧਰ ਨੂੰ ਲੈ ਕੇ ਜਾਊਗਾ ਸਾਰੀ ਕਹਾਣੀ,
ਪਰ ਇਹਦੇ ਵਿੱਚ ਇੱਕ ਹੋਰ ਪੱਖ ਇਹ ਆ ਕਿ 27 ਤਰੀਕ ਨੂੰ 4 ਸਾਲ ਪੂਰੇ ਹੋਣੇ ਆ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਵਾਲੀ ਸਰਕਾਰ ਨੂੰ। ਉੱਥੇ ਰੈਲੀ ਰੱਖੀ ਗਈ ਆ ਜਿੱਥੇ ਪ੍ਰਧਾਨ ਮੰਤਰੀ ਆ ਰਹੇ ਆ ਉਸ ਰੈਲੀ ਦੇ ਵਿੱਚ, ਔਰ 1 ਲੱਖ ਵਰਕਰ ਉੱਥੇ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੱਲੋਂ ਕਿ 1 ਲੱਖ ਬੰਦਾ ਇਕੱਠਾ ਕੀਤਾ ਜਾਊਗਾ। ਇੱਕ ਪਾਸੇ ਤਾਂ 200 ਬੰਦੇ ਵਿਆਹ ਦੇ ਉੱਤੇ ਜਾ ਸਕਦੇ ਆ, ਪਾਬੰਦੀ ਲੱਗ ਗਈ, ਬਾਕੀ ਸਾਰੇ ਥਾਵਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਇਕੱਠੇ ਨਹੀਂ ਹੋ ਸਕਦੇ। ਦੂਜੇ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਵਿਜ਼ਿਟਰ ਦੇ ਉੱਤੇ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਉਹ ਜਿੰਨੇ ਮਰਜ਼ੀ ਜਾ ਸਕਦੇ ਆ, ਹੋਟਲ ਭਰੇ ਪਏ ਆ, ਜਿਹੜੀਆਂ ਪਬਲਿਕ ਪਲੇਸ ਨੇ ਉਹ ਭਰੀਆਂ ਪਈਆਂ ਨੇ, ਤੇ ਵੱਡੀ ਰੈਲੀ ਹੋਣ ਜਾ ਰਹੀ ਆ ਔਰ ਉਸ ਰੈਲੀ ਦੇ ਵਿੱਚ 1 ਲੱਖ ਬੰਦਾ ਇਕੱਠਾ ਕੀਤਾ ਜਾ ਰਿਹਾ। ਜਦੋਂ ਇੱਥੇ ਸੈਕੰਡ ਵੇਵ ਆਈ ਸੀ, ਤੁਹਾਨੂੰ ਯਾਦ ਹੋਊਗਾ, ਉਦੋਂ ਵੀ ਇਹੀ ਕੁਝ ਹੋਇਆ ਸੀਗਾ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਚੱਲ ਰਹੀਆਂ ਸੀਗੀਆਂ, ਕੋਈ ਧਿਆਨ ਨਹੀਂ ਦਿੱਤਾ ਗਿਆ। ਉਦੋਂ ਬਾਅਦ ਲੋਕਾਂ ਦੇ ਫਿਰ ਕੀ ਹਾਲਾਤ ਬਣੇ ਸੀਗੇ ਉਹਦੀਆਂ ਖਬਰਾਂ ਵਿਸ਼ਵ ਨੇ ਉਦੋਂ ਫੋਟੋਆਂ ਦੇ ਰੂਪ ਦੇ ਵਿੱਚ ਦੇਖੀਆਂ ਸੀ। ਰੇਤਾਂ ਦੇ ਉੱਤੇ ਰੁਲਦੀਆਂ ਲਾਸ਼ਾਂ, ਗੰਗਾ ਦੇ ਵਿੱਚ ਰੁਲਦੀਆਂ ਲਾਸ਼ਾਂ ਲੋਕਾਂ ਨੇ ਦੇਖੀਆਂ ਸੀ। ਨਾ ਆਕਸੀਜਨ ਸੀ, ਨਾ ਹਸਪੀਟਲਾਂ ਦੇ ਵਿੱਚ ਕੋਈ ਪ੍ਰਬੰਧ ਸੀਗੇ। ਬਿਲਕੁਲ ਜੀ, ਲੋਕ ਤੇ ਹੁਣ ਵੀ ਕੇਅਰ ਨਹੀਂ ਕਰਦੇ, ਹੁਣ ਵੀ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।